ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇਕਰ ਤੁਸੀਂ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੋਵੇ, ਘਰਾਂ ਦੀ ਇੰਸ਼ੋਰੈਂਸ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ, ਘਰਾਂ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜੇ, ਮਨਜੀਤ ਸਿੰਘ ਫਰੀਮਾਨ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨੋਵਾਡਾ, ਕਮਲਜੀਤ ਸਿੰਘ ਦੌਲਤਪੁਰੀ ਅਮਨ ਟੀਕਾ, ਕਰਨੈਲ ਸਿੰਘ ਰੰਧਾਵਾ ਟਰਲੋਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਤੇ ਅੱਜ ਦੀਆਂ ਖਬਰਾਂ ਦੇ ਵੱਲ ਚੱਲ ਗਏ ਤੇ ਸ਼ੁਰੂਆਤ ਕਰੀਏ ਕੈਲੀਫੋਰਨੀਆ ਦੀ ਸਿਆਸਤ ਤੋਂ। ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੈਵਿਨ ਨਿਊਸਮ, ਉਹ ਆਉਣ ਵਾਲੇ ਅਗਲੇ ਵੀਕ ਜਿਹੜਾ ਉਹ ਸਟੇਟ ਆਫ ਦੀ ਸਟੇਟ ਐਡਰੈਸ ਜਿਹੜਾ ਉਹ ਕਰਨਗੇ ਆਨਲਾਈਨ, ਤੇ ਇਹਦੇ ਵਿੱਚ ਉਹ ਕਈ ਮੁੱਦਿਆਂ ਨੂੰ ਕਹਿੰਦੇ ਸ਼ੋ ਸਕਦੇ ਨੇ। ਜਿਹੜੀ ਨਿਊਸਮ ਦੀ ਇਹ ਸਪੀਚ ਹੋਊਗੀ ਉਹ ਵੀਡੀਓ ਦੇ ਰੂਪ ਦੇ ਵਿੱਚ ਕੈਲੀਫੋਰਨੀਆ ਦੇ ਵਾਸੀ ਦੇਖ ਸਕਣਗੇ, ਜਿੱਥੇ ਇਹ ਆਪਣੇ ਇਸ ਸਪੀਚ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਸ ਸਰਕਾਰ ਦੀਆਂ ਉਪਲਬਧੀਆਂ ਦੇ ਉੱਤੇ ਗੱਲਬਾਤ ਕਰਨਗੇ ਜਾਂ ਕੋਈ ਹੋਰ ਮਾਮਲਿਆਂ ਨੂੰ ਲੈ ਕੇ ਗੱਲਬਾਤ ਜਿਹੜੀ ਉਹਨਾਂ ਨੇ ਸੁਣਨਗੇ। ਤਾਂ ਉੱਥੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਵਾਧਾ ਕ੍ਰਾਈਮ ਹੈ ਜਾਂ ਕੈਲੀਫੋਰਨੀਆ ਦੇ ਵਿੱਚ ਵੱਧਦੀ ਮਹਿੰਗਾਈ ਆ, ਉਹਦੇ ਕਰਕੇ ਸਰਕਾਰ ਦੀ ਆਲੋਚਨਾ ਵੀ ਜਿਹੜੀ ਆ ਉਹ ਹੋ ਰਹੀ ਆ। ਇਹ ਕਹਿੰਦੇ ਕਿ ਜਿਹੜਾ ਬਜਟ ਐਗਰੀਮੈਂਟ ਆ ਉਹ ਕਲੋਜ਼ ਹੋਇਆ 47 ਬਿਲੀਅਨ ਸ਼ਾਰਟਫਾਲ ਦੇ ਉੱਤੇ, ਜਿਹੜਾ ਕਿ ਕਿਸੇ ਟਾਈਮ 298 ਬਿਲੀਅਨ ਦੇ ਨੇੜੇ ਤੇੜੇ ਸੀਗਾ। ਇਹਦੇ ਨਾਲ ਨਾਲ ਜਿਹੜਾ ਨਿਊਸਮ ਦੀ ਸਰਕਾਰ ਹੈ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਕਰਕੇ ਜਿੰਨੇ ਵੀ ਸਿਆਸਤਦਾਨ ਨੇ ਜਾਂ ਡੈਮੋਕ੍ਰੇਟਸ ਨੇ, ਉਹ ਕਹਿੰਦੇ ਕਿ ਇਹਨਾਂ ਚੀਜ਼ਾਂ ਕਰਕੇ ਕੈਲੀਫੋਰਨੀਆ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਸਿਆਸਤ ਆ ਉਹ ਕੋਈ ਬਾਹਲੀ ਇਹ ਨਹੀਂਗਾ ਕਿ ਚੁਣੌਤੀਆਂ ਤੋਂ ਬਿਨਾਂ ਹੈ। ਪਰ ਨਾਲ ਹੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਵੀ ਹੈ ਕਿ ਗੈਵਿਨ ਨਿਊਸਮ ਇਹ ਮੰਨ ਕੇ ਚੱਲ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਡੈਮੋਕ੍ਰੇਟਾਂ ਦੀ ਸਿਆਸਤ ਨੂੰ ਇੱਥੇ ਕੋਈ ਖਤਰਾ ਨਹੀਂ ਹੈ, ਪਰ ਫਿਰ ਵੀ ਜਿਹੜੇ ਉਹਨਾਂ ਦੇ ਨਾਲ ਰਹਿਣ ਵਾਲੇ ਨੇ ਜਾਂ ਵਿਰੋਧੀ ਪਾਰਟੀਆਂ ਦੇ ਨੇ, ਉਹਨਾਂ ਦੀ ਇਸ ਸਪੀਚ ਤੋਂ ਬਾਅਦ ਜਾਂ ਐਡਰੈਸ ਤੋਂ ਬਾਅਦ ਉਹ ਕਹਿੰਦੇ ਕਿ ਨਿਊਸਮ ਨੂੰ ਛੱਡਣਗੇ ਨਹੀਂ। ਜਿਹੜੀਆਂ ਵੀ ਉਹਨਾਂ ਦੇ ਰਾਜ ਦੇ ਵਿੱਚ ਜਾਂ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੀਆਂ ਊਣਤਾਈਆਂ ਜਾਂ ਆਲੋਚਨਾ ਕਰਨ ਵਾਲਾ ਕੋਈ ਵੀ ਜਿਹੜਾ ਪਾਸਾ ਹੈ ਉਹਨੂੰ ਉਹ ਨਹੀਂ ਛੱਡਣਗੇ। ਸੋ ਨਿਊਸਮ ਆਮ ਲੋਕਾਂ ਦੇ ਵਿੱਚ ਵੀ ਹੁਣ ਖਾਸੇ ਆਲੋਚਨਾ ਦਾ ਸ਼ਿਕਾਰ ਹੋ ਰਹੇ ਨੇ ਕੈਲੀਫੋਰਨੀਆ ਦੇ ਵਿੱਚ ਕੁਝ ਮੁੱਦਿਆਂ ਨੂੰ ਕਰਕੇ। ਜੀ, ਇਸੇ ਦਰਮਿਆਨ ਦੱਸ ਜਾਈਏ ਅਹਿਮ ਜਿਹੜੀ ਗੱਲ ਕੈਲੀਫੋਰਨੀਆ ਦੇ ਬਜਟ ਦੀ ਤੁਸੀਂ ਦੱਸੀ ਹੈ, ਜਿਹੜੀ 47 ਬਿਲੀਅਨ ਡਾਲਰ ਦੇ ਘਾਟੇ ਦਾ ਬਜਟ ਜਿਹੜਾ ਉਹਨਾਂ ਨੇ ਇੱਕ ਵਾਰੀ ਫੇਰ ਪੇਸ਼ ਕੀਤਾ। ਇੱਕ ਟਾਈਮ ਦੇ ਉੱਤੇ 78 ਬਿਲੀਅਨ ਡਾਲਰ ਦਾ ਘਾਟਾ ਸੀਗਾ, ਸਾਲ ਪਹਿਲਾਂ 100 ਬਿਲੀਅਨ ਡਾਲਰ ਵਾਧੇ ਦੇ ਵਿੱਚ, ਸਰਪਲਸ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਸੀ। ਸੋ ਕੁੱਲ ਮਿਲਾ ਕੇ 300 ਬਿਲੀਅਨ ਡਾਲਰ ਦਾ ਇਹ ਜਿਹੜਾ ਬਜਟ ਆ, ਜਿਸ ਦੇ ਵਿੱਚ ਸਰਕਾਰ ਨੇ, ਕੈਲੀਫੋਰਨੀਆ ਦੀ ਸਰਕਾਰ ਨੇ ਜਿਹੜੀ ਸਪੈਂਡਿੰਗ ਕਰਨੀ ਆ। ਕਈਆਂ ਨੂੰ ਇਸ 'ਚ ਫਾਇਦਾ ਹੋਇਆ, ਕਈਆਂ ਨੂੰ ਨੁਕਸਾਨ ਹੋਇਆ, ਕਈਆਂ ਦੇ ਬਜਟ ਘੱਟ ਹੋਏ ਆ ਤੇ ਕਈਆਂ ਨੂੰ ਇਸ ਦੇ ਵਿੱਚ ਕਹਿ ਲਓ ਵੀ ਸੁੱਖ ਦਾ ਸਾਹ ਮਿਲਿਆ। ਸੋਸ਼ਲ ਸੇਫਟੀ ਨੈਟ ਜਿਹੜੇ ਪ੍ਰੋਗਰਾਮ ਆ, ਯਾਨੀ ਕਿ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੇ ਪ੍ਰੋਗਰਾਮ ਆ, ਉਹਨਾਂ ਦੇ ਵਿੱਚ ਕਹਿੰਦੇ ਵੀ ਬਜਟ ਆ ਉਸੇ ਤਰੀਕੇ ਦੇ ਨਾਲ ਰੱਖਿਆ ਗਿਆ ਆ। ਨਿਊਸਮ ਹੋਣਾ ਨੇ ਕਿਹਾ ਵੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਲੀਡਰਸ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਐਗਰੀਮੈਂਟ ਦੇ ਉੱਤੇ ਇਵੈਂਚੁਅਲੀ ਜਿਹੜੇ ਇਹ ਪਹੁੰਚੇ ਆ। ਜੇ ਕੁਝ ਕੁ ਚੁਣਿੰਦੀਆਂ ਇਸ ਵਿੱਚੋਂ ਹਾਈਲਾਈਟਸ ਤੁਹਾਨੂੰ ਦੱਸਦੇ ਜਾਈਏ ਵੀ ਕਿੱਥੇ ਕੌਣ ਵਿਨਰ ਰਹੇ ਤੇ ਕਿਹੜੇ ਲੂਜ਼ਰ ਜਿਹੜੇ ਉਹ ਰਹੇ ਹੋ ਸਕਦੇ ਆ। ਇਹਦੇ ਲਈ ਇੱਕ ਬੜਾ ਔਖਾ ਕਹਿੰਦੇ ਵੀ ਇਹ ਬਜਟ ਈਅਰ ਸੀਗਾ। 200 ਤੋਂ ਵੱਧ ਜਿਹੜੇ ਚਾਈਲਡ ਕੇਅਰ ਸਲੋਟਸ ਜਿਹੜੇ ਉਹ ਰੱਖੇ ਗਏ ਸੀਗੇ 2026 ਦੇ ਲਈ। ਪਹਿਲਾਂ ਜਿਹੜਾ ਪ੍ਰਪੋਜ਼ਲ ਸੀ ਉਸ ਵਿੱਚ ਜਿਹੜਾ ਨੰਬਰਸ ਆ ਉਸ ਨੂੰ ਫਰੀਜ਼ ਕੀਤਾ ਗਿਆ 1,19,000 ਦੇ ਉੱਤੇ, ਜਿਹਦੇ ਵਿੱਚ ਨਾਲ ਉਹਨਾਂ ਨੇ 11,000 ਜਿਹੜੇ ਸਲੋਟਸ ਆ ਉਹਦੀ ਜਿਹੜੀ ਫੰਡਿੰਗ ਆ ਉਹ ਘਟਾਉਣੀ ਸੀ। ਕਹਿੰਦੇ ਵੀ 1.4 ਬਿਲੀਅਨ ਡਾਲਰ 2 ਸਾਲਾਂ 'ਚ ਇਸ ਦੇ ਨਾਲ ਜਿਹੜੇ ਉਹ ਬਚਣੇ ਸੀਗੇ। ਜਿਹੜਾ ਫਾਈਨਲ ਐਗਰੀਮੈਂਟ ਹੋਇਆ, ਜਿਹੜੀ ਇਹ ਸਬਸਿਡੀ ਆ ਇਹ ਦਿੱਤੀ ਜਾਊਗੀ। 11,000 ਜਿਹੜੇ ਨਵੇਂ ਸਲੋਟ ਆ ਉਹਨਾਂ ਨੂੰ ਮਨਜ਼ੂਰੀ ਜਿਹੜੀ ਇਸ ਦੇ ਵਿੱਚ ਮਿਲ ਗਈ ਆ। ਸੋ ਚਾਈਲਡ ਕੇਅਰ ਪ੍ਰੋਵਾਈਡਰ ਆ ਉਹਨਾਂ ਨੇ ਇਸ ਦੀ ਸ਼ਲਾਘਾ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਆਮ ਬੱਚਿਆਂ ਤੱਕ, ਜਿਨ੍ਹਾਂ ਬੱਚਿਆਂ ਨੂੰ ਜ਼ਰੂਰਤ ਆ,
ਉਹਨਾਂ ਨੂੰ ਇਹ ਜਿਹੜੀ ਹੁਣ ਸਬਸਿਡੀ ਆ ਉਹ ਮਿਲ ਜਾਊਗੀ। ਇਸੇ ਤਰੀਕੇ ਦੇ ਨਾਲ ਮਿਡਲ ਕਲਾਸ ਸਕਾਲਰਸ਼ਿਪ ਰੈਸਿਪੀਐਂਟ ਉਹ ਉਹਨਾਂ ਨੂੰ ਵੀ ਕਹਿੰਦੇ ਵੀ ਜਿਹੜੀ ਫੰਡਿੰਗ ਆ ਉਹ ਦਿੱਤੀ ਗਈ ਹੈਗੀ ਆ। ਐਗਰੀਮੈਂਟ ਦੇ ਤਹਿਤ ਜਿਹੜੇ ਬੱਚੇ 4 ਸਾਲਾਂ ਦੇ ਸਕੂਲ ਨੂੰ ਦੇਖ ਰਹੇ ਆ ਵੀ ਉਹਨਾਂ ਨੇ ਕਰਨਾ ਆ, ਉਹਨਾਂ ਨੂੰ ਇਹ ਜਿਹੜੀ ਸਕਾਲਰਸ਼ਿਪ ਮਿਲੇਗੀ ਤੇ $637 ਮਿਲੀਅਨ ਦੇ ਜਿਹੜੇ ਫੰਡਸ ਆ ਉਹਨਾਂ ਵਿੱਚ ਵੰਡੇ ਜਾਣਗੇ। ਤਾਂ ਇਹਦੇ ਵਿੱਚ ਨਾਲ 200 ਤੇ 99 ਮਿਲੀਅਨ ਵਨ ਟਾਈਮ ਮਨੀ ਵੀ ਜਿਹੜੀ ਇਹਨਾਂ ਨੂੰ ਦਿੱਤੀ ਜਾਊਗੀ। ਸੋ ਇਹ ਜਿਹੜੀ ਡੀਲ ਆ ਇਹਦੇ ਵਿੱਚ ਕਹਿੰਦੇ ਵੀ 110 ਮਿਲੀਅਨ ਦੀ ਪਹਿਲਾਂ ਜਿਹੜੀ ਰਿਡਕਸ਼ਨ ਆ ਇਹ ਰੱਖੀ ਗਈ ਸੀ 2025-2026 ਦੇ ਜਿਹੜੇ ਆ ਉਹ ਬਜਟ ਕਾਲ ਦੇ ਵਿੱਚ। ਨਿਊਸਮ ਪਲਾਨ ਦੇ ਵਿੱਚ 100 ਮਿਲੀਅਨ ਦੀ ਜਿਹੜੀ ਸਕਾਲਰਸ਼ਿਪ ਉਹ ਰੱਖੀ ਜਾਊਗੀ। ਜਿਹੜੇ ਪ੍ਰਪੋਜ਼ਡ ਟ੍ਰਿਮਸ ਜਿਹੜੇ ਇਸ ਦੇ ਵਿੱਚ ਰੱਖੇ ਗਏ ਸੀਗੇ। ਸੋ 926 ਮਿਲੀਅਨ ਲੈਜਿਸਲੇਚਰ ਚਾਹੁੰਦਾ ਸੀਗਾ ਵੀ ਇਸ ਦੇ ਵਿੱਚ ਹੋਵੇ, ਪਰ ਉਹਦੇ ਵਿੱਚ ਉਹਨਾਂ ਨੂੰ 200 ਤੇ 99 ਜਿਹੜੇ ਮਿਲੀਅਨ ਆ ਉਹ ਮਿਲਣ ਜਾ ਰਹੇ ਆ। ਕਹਿੰਦੇ ਵੀ ਜਿਨ੍ਹਾਂ ਦੀ ਇਨਕਮ, ਜਿਨ੍ਹਾਂ ਦੇ ਪਰਿਵਾਰ ਦੀ ਇਨਕਮ $2,17,000 ਤੋਂ ਘੱਟ ਆ, ਇਹ ਉਹਨਾਂ ਬੱਚਿਆਂ ਦੇ ਲਈ ਅੰਡਰਗ੍ਰੈਡ ਤੇ ਜਿਹੜੇ ਸਟੂਡੈਂਟਸ ਟੀਚਿੰਗ ਕ੍ਰੈਡੈਂਸ਼ੀਅਲ ਲੈਣਾ ਚਾਹੁੰਦੇ ਸਟੇਟ ਯੂਨੀਵਰਸਿਟੀ ਦੇ ਲਈ, ਉਹਨਾਂ ਲਈ ਓਪਨ ਹੋਊਗੀ। ਇਸੇ ਤਰੀਕੇ ਦੇ ਨਾਲ ਜਿਹੜੇ ਵਿਨਰਸ ਦੇ ਵਿੱਚ ਸਿਟੀ ਤੇ ਕਾਉਂਟੀਜ਼ ਜਿਹੜੀਆਂ ਹੋਮਲੈਸ ਦੇ ਨਾਲ ਲੜ ਰਹੀਆਂ ਆ, $1 ਬਿਲੀਅਨ ਉਹਨਾਂ ਦੇ ਵੱਲ ਨੂੰ ਜਾਊਗਾ। ਇਹ 6ਵੀਂ ਵਾਰ ਉਹਨਾਂ ਨੂੰ ਅਜਿਹੀ ਜਿਹੜੀ ਫੰਡਿੰਗ ਆ ਉਹ ਲਗਾਤਾਰ ਮਿਲਣ ਜਾ ਰਹੀ ਆ। ਗਵਰਨਰ ਦੇ ਇਸ ਰਿਵਾਈਜ਼ਡ ਬਜਟ ਦੇ ਵਿੱਚ ਮਈ ਮਹੀਨੇ 'ਚ ਜਿਹੜਾ ਆਇਆ ਸੀ, ਉਹਨਾਂ ਨੇ $1 ਬਿਲੀਅਨ ਨਹੀਂ ਸੀ ਰੱਖਿਆ, ਪਰ ਜਿਹੜੀ ਹੋਮਲੈਸ ਹਾਊਸਿੰਗ ਅਸਿਸਟੈਂਸ ਪ੍ਰੀਵੈਂਸ਼ਨ ਪ੍ਰੋਗਰਾਮ ਜਾਂ HHAP ਆ, ਉਹਨਾਂ ਨੂੰ ਹੁਣ $1 ਬਿਲੀਅਨ ਜਿਹੜਾ ਮਿਲੂਗਾ। ਤੇ ਨੁਕਸਾਨ ਜਿਨ੍ਹਾਂ ਨੂੰ ਹੋਇਆ ਬਜਟ ਦੇ ਵਿੱਚ, ਹੈਲਥ ਕੇਅਰ ਵਰਕਫੋਰਸ ਜਿਨ੍ਹਾਂ ਦੀ ਮਿਨੀਮਮ ਵੇਜ ਦੇ ਵਿੱਚ ਵਾਧਾ ਕੀਤਾ ਜਾਣਾ ਸੀ, ਉਸ ਨੂੰ ਹੁਣ ਡਿਲੇ ਕਰ ਦਿੱਤਾ ਗਿਆ ਆ। $746 ਮਿਲੀਅਨ ਦਾ ਉਸ ਦੇ ਵਿੱਚ ਕਟੌਤੀ ਕੀਤੀ ਗਈ ਆ ਉਹਨਾਂ ਦੇ ਬਜਟ ਦੇ ਵਿੱਚ। ਪਿਛਲੇ ਸਾਲ ਨਿਊਸਮ ਹੁਣਾਂ ਨੇ ਖੁਦ ਇਹ ਸਾਈਨ ਕੀਤੇ ਸੀ ਇਸ ਬਿੱਲ ਦੇ ਉੱਤੇ, ਜਿਸ ਦੇ ਤਹਿਤ ਕਹਿੰਦੇ ਵੀ ਇਹਨਾਂ ਦੀਆਂ ਵੇਜਸ ਦੇ ਵਿੱਚ, ਤਨਖਾਹਾਂ 'ਚ ਵਾਧਾ ਕੀਤਾ ਜਾਣਾ ਸੀ। ਜਿਹੜੇ ਹੈਲਥ ਕੇਅਰ ਵਰਕਫੋਰਸ ਆ, ਡਿਪਾਰਟਮੈਂਟ ਆਫ ਫਾਈਨੈਂਸ ਕਹਿੰਦਾ ਸੀ ਵੀ ਇਸ ਦੇ ਵਿੱਚ ਕੁੱਲ ਲਾਗਤ $4 ਬਿਲੀਅਨ ਜਿਹੜੀ ਉਹ ਲੱਗ ਜਾਣੀ ਸੀ ਇੰਪਲੀਮੈਂਟ ਕਰਨ ਦੇ ਲਈ, ਪਰ ਇਸ ਨੂੰ ਹੁਣ ਹਾਲ ਦੀ ਘੜੀ ਇਹਨਾਂ ਨੇ ਜਿਹੜਾ ਉਹ ਪੌਜ਼ ਕਰ ਦਿੱਤਾ ਆ। ਚਿਰ ਬਾਅਦ ਜਿਹੜਾ ਇਸ ਨੂੰ ਵਧਾਇਆ ਜਾਊਗਾ। ਦੂਜੇ ਪਾਸੇ ਜਿਹੜੇ ਪ੍ਰਿਜ਼ਨਸ ਆ ਉਹਦੇ ਵਿੱਚ $750 ਮਿਲੀਅਨ ਦੀ ਕਟੌਤੀ ਜਿਹੜੀ ਆ ਉਹ ਕੀਤੀ ਗਈ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨਸ ਤੇ ਰੀਹੈਬਿਲਿਟੇਸ਼ਨ ਦੇ ਵਿੱਚ ਜਿਹੜੀ ਫਾਈਨਲ ਬਜਟ ਐਗਰੀਮੈਂਟ ਆ ਉਸ ਨੂੰ ਲੈ ਕੇ ਆਲਰੇਡੀ ਕਹਿੰਦੇ ਆ ਵੀ ਨਿਊਸਮ ਹੁਣੀ ਪ੍ਰਪੋਜ਼ ਕਰ ਰਹੇ ਆ ਵੀ ਉਹ $82 ਮਿਲੀਅਨ ਬਚਾਉਣਗੇ। 46 ਹਾਊਸਿੰਗ ਯੂਨਿਟ ਜਿਹੜੇ 13 ਪ੍ਰਿਜ਼ਨਸ ਦੇ ਵਿੱਚ ਆ ਉਹਨਾਂ ਨੂੰ ਬੰਦ ਜਿਹੜਾ ਉਹ ਕਰਕੇ। ਸੋ ਓਵਰਆਲ ਇੰਪੈਕਟ ਕਿੱਦਾਂ ਦਾ ਰਹਿਣ ਵਾਲਾ ਆ ਇਹ ਦੇਖਣ ਵਾਲੀ ਗੱਲ ਆ। ਪਰ ਕੈਲੀਫੋਰਨੀਆ ਦਾ ਤਕਰੀਬਨ $300 ਬਿਲੀਅਨ ਦਾ ਬਜਟ ਆ ਉਸ ਨੂੰ ਪੇਸ਼ ਕੀਤਾ ਆ, ਤੇ ਅਜੇ ਵੀ ਇਸ ਵਿੱਚ $47 ਬਿਲੀਅਨ ਦਾ ਘਾਟਾ ਨਜ਼ਰ ਆ ਰਿਹਾ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਹੀ। ਆਪਾਂ ਦੇਖਿਆ ਕਿ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਪਿਛਲੇ ਦਿਨੀ ਅੱਗਾਂ ਲੱਗਣ ਦੀਆਂ ਵਾਰਦਾਤਾਂ ਵਾਪਰੀਆਂ ਸੀਗੀਆਂ। ਹੁਣ ਸੈਕਰਾਮੈਂਟੋ ਤੋਂ ਇੱਕ ਖਬਰ ਆ ਰਹੀ ਹੈ ਕਿ ਬਲੈਕ ਜਿਹੜੀ ਅੱਗ ਲੱਗੀ ਹੈ ਕੁਛ ਇਲਾਕਿਆਂ ਦੇ ਵਿੱਚ, ਜਿਨ੍ਹਾਂ ਦੇ ਬਾਰੇ ਪਤਾ ਲੱਗਿਆ ਕਿ ਕਲੀਅਰ ਐਵੀਨਿਊ ਤੇ ਡਰਾਈ ਕ੍ਰੀਕ ਰੋਡ ਦੇ ਆਲੇ ਦੁਆਲੇ ਇਹ ਅੱਗ ਫੈਲ ਗਈ ਸੀ। ਸ਼ੁਰੂਆਤੀ ਜਾਂਚ ਦੇ ਵਿੱਚ ਜਿਹੜੀ ਫਾਇਰ ਡਿਪਾਰਟਮੈਂਟ ਹੈ ਕੈਲੀਫੋਰਨੀਆ ਦਾ, ਸੈਕਰਾਮੈਂਟੋ ਦਾ, ਮਾਫ ਕਰਨਾ, ਉਹਨੇ ਦੱਸਿਆ ਕਿ ਇਹ ਜਿਹੜੀ ਅੱਗ ਆ ਇਹ ਘਾਹ ਤੋਂ ਤੇ ਕੁਛ ਕੁ ਦਰਖਤਾਂ ਤੋਂ ਫੈਲੀ ਸੀਗੀ, ਜਿਹੜੀ ਬਾਅਦ ਦੇ ਵਿੱਚ ਕੁਛ ਕੁ ਵਹੀਕਲਸ ਦੇ ਨਾਲ ਜਾਂ ਵਹੀਕਲ ਨੂੰ ਲਪੇਟ ਦੇ ਵਿੱਚ ਲੈ ਲਿਆ, ਤੇ ਨਾਲ ਹੀ ਕਈ ਬਿਲਡਿੰਗਸ ਨੂੰ, ਜਿਨ੍ਹਾਂ ਦੇ ਵਿੱਚ 2-3 ਘਰ ਵੀ ਦੱਸੇ ਗਿਆ, ਉਹਨਾਂ ਨੂੰ ਵੀ ਇਸ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ। ਹਾਲੇ ਤੱਕ ਜਿਹੜੀ ਕੋਈ ਇੰਜਰੀ ਹੈ, ਕਿਉਂਕਿ ਕੁਛ ਕੁ ਮਿੰਟ ਪਹਿਲਾਂ ਦੀ, ਕੁਛ ਕੁ ਘੰਟੇ ਪਹਿਲਾਂ ਦੀ ਇਹ ਗੱਲ ਆ, ਤੇ ਹਾਲੇ ਤੱਕ ਕੋਈ ਇੰਜਰੀਜ਼ ਇਸ ਦੇ ਨਾਲ, ਇਸ ਅੱਗ ਦੇ ਨਾਲ ਕੋਈ ਨਹੀਂ ਰਿਪੋਰਟ ਹੋਈ। ਹਾਂ, ਇੰਨਾ ਜ਼ਰੂਰ ਹੈ ਕਿ ਕੁਛ ਕੁ ਇਲਾਕਿਆਂ ਦੇ ਵਿੱਚ ਜਿਹੜੀ ਇਹ ਅੱਗ ਆ, ਕੁਛ ਘਰਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਫੈਲ ਗਈ ਸੀ, ਜਿਹਦੇ ਉੱਤੇ ਬਾਅਦ ਦੇ ਵਿੱਚ ਕਾਬੂ ਪਾਉਣ ਦੇ ਵਿੱਚ ਸੈਕਰਾਮੈਂਟੋ ਸਿਟੀ ਫਾਇਰ ਡਿਪਾਰਟਮੈਂਟ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਪਰ ਹਾਂ, ਇਹਨਾਂ ਨੇ ਇਹ ਕਿਹਾ ਕਿ ਜਿਹੜੇ ਕਲੀਅਰ ਐਵੀਨਿਊ ਦੇ ਇਲਾਕੇ ਜਾਂ ਡਰਾਈ ਕ੍ਰੀਕ ਦੇ ਰੋਡ ਹੈ, ਉਹ ਇਲਾਕੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ, ਜਿਸ ਕਰਕੇ ਹੁਣ ਉੱਥੇ ਤੁਸੀਂ ਸੜਕੀ ਆਵਾਜਾਈ ਜਿਹੜੀ ਜਾਰੀ ਹੈ ਜਾਂ ਚਾਲੂ ਆ ਉਹ ਨਹੀਂ ਰੱਖ ਸਕਦੇ। ਲੋਕਾਂ ਨੂੰ ਇਹਤਿਆਤ ਵਰਤਣ ਦੇ ਲਈ ਕਿਹਾ ਗਿਆ, ਤੇ ਇਸ ਅੱਗ ਲੱਗਣ ਦੇ ਜਿਹੜੇ ਕਾਰਨ ਨੇ ਉਹ ਹਾਲੇ ਤੱਕ ਸਾਹਮਣੇ ਨਹੀਂ ਆ ਸਕੇ।
ਜੀ, ਅਗਲੀ ਅੱਗਾਂ ਦੇ ਨਾਲ ਹੀ ਗੱਲ ਕਰਦੇ ਜਾਈਏ। ਹੁਣੇ-ਹੁਣੇ ਲੇਟੈਸਟ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਜੀ। ਸੈਨੋਜ਼ੇ ਦੇ ਵਿੱਚ 85 ਤੇ 87 ਦੇ ਇੰਟਰਚੇਂਜ ਦੇ ਉੱਤੇ ਉੱਥੇ ਵੀ ਗ੍ਰਾਸ ਫਾਇਰ ਇੱਕ ਲੱਗੀ ਆ ਹਾਈਵੇ ਦੇ ਲਾਗੇ, ਜਿਹਦੇ ਕਰਕੇ ਉੱਥੇ ਇੱਕ ਟਾਈਮ ਦੇ ਉੱਤੇ ਅਚਨਚੇਤੇ ਸਾਰਾ ਜਿਹੜਾ ਟ੍ਰੈਫਿਕ ਆ ਉਹ ਬੰਦ ਕੀਤਾ ਗਿਆ। ਇਹ ਦੁਪਹਿਰ 2 ਕੁ ਵਜੇ ਜੀ, ਜੀ। ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਆ, ਪਰ ਇਵੈਂਚੁਅਲੀ ਇਸ ਅੱਗ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਉਹ ਕਾਬੂ ਪਾ ਲਿਆ ਗਿਆ ਤੇ ਟ੍ਰੈਫਿਕ ਮੁੜ ਦੁਬਾਰਾ ਜਿਹੜੀ ਉਹ ਚੱਲਣ ਜਿਹੜੀ ਉਹ ਲੱਗ ਗਈ ਆ। ਇਸੇ ਤਰੀਕੇ ਦੇ ਨਾਲ ਕੈਲ ਫਾਇਰ ਨੇ ਇੱਕ ਹਿਡਨ ਫਾਇਰ ਦੇ ਸੰਬੰਧ ਦੇ ਵਿੱਚ ਬੰਦੇ ਦੀ ਸ਼ਨਾਖਤ ਕੀਤੀ ਆ, ਜਿਸ ਦੇ ਉੱਤੇ ਇਹ ਉਹ ਦੋਸ਼ ਲੱਗਦੇ ਆ ਵੀ ਇਸ ਨੇ ਜਿਹੜੀ ਅੱਗ ਆ ਇਹ ਲਾਈ ਜਿਹੜੀ ਆ ਹੋ ਸਕਦੀ ਆ। ਕੁਨੀਗੋ ਮੈਂਗ 59 ਸਾਲਾਂ ਦਾ, ਇਹ ਮਿਲਪੀਟਸ ਕੈਲੀਫੋਰਨੀਆ ਦਾ ਰਹਿਣ ਵਾਲਾ ਆ। ਇਸ ਨੂੰ ਹਿਡਨ ਫਾਇਰ ਦੇ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਆ। ਕਹਿੰਦੇ ਵੀ ਕੈਲ ਫਾਇਰ ਨੇ ਮੰਨਦਾ ਆ ਵੀ ਜਿਹੜੀ ਉਸਨੇ ਜਿਹੜਾ ਇਕਵਿਪਮੈਂਟ ਵਰਤ ਰਿਹਾ ਸੀ, ਉਸ ਦੀ ਅਣਗਹਿਲੀ ਦੇ ਕਰਕੇ ਇਹ ਅੱਗ ਲੱਗੀ ਆ ਤੇ ਹੁਣ ਇਸ ਦੇ ਉੱਤੇ ਆਰਸਨ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ ਤੇ ਇਸ ਤੋਂ ਇਲਾਵਾ ਵੀ ਹੋਰ ਜਿਹੜੇ ਚਾਰजेस ਆ ਲੱਗ ਸਕਦੇ ਆ। ਇਹ ਹਿਡਨ ਫਾਇਰ ਦੇ ਨਾਲ ਉੱਥੇ 16 ਜੂਨ ਨੂੰ ਲੱਗੀ ਸੀ। ਜੀ। 45 ਏਕੜ ਜਿਹੜੇ ਉਹ ਸੜ ਗਏ ਸੀ, ਜਿਹਦੇ ਕਰਕੇ ਕਈਆਂ ਨੂੰ ਇਵੈਕੂਏਸ਼ਨ ਆਰਡਰ ਵੀ ਇਸ਼ੂ ਜਿਹੜੇ ਉਹ ਕਰਨੇ ਪਏ ਸੀ। ਇਹ ਅੱਗ ਰੈਡਿੰਗ ਦੇ ਨਾਰਥ ਈਸਟ ਵਾਲੇ ਇਲਾਕੇ ਦੇ ਵਿੱਚ ਲੱਗੀ ਸੀ, ਪਰ ਇਹ ਬੰਦਾ ਜਿਹੜਾ ਮਿਲਪੀਟਸ ਦਾ ਰਹਿਣ ਵਾਲਾ ਸੀ, ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਜੀ। ਕੈਲੀਫੋਰਨੀਆ ਦੀ ਇੱਕ ਹੋਰ ਬੜੀ ਚਰਚਿਤ ਖਬਰ ਸੀ, ਜਿਹੜੀ ਕਿ ਇੱਕ ਭਾਰਤੀ ਗੁਜਰਾਤੀ ਡਾਕਟਰ ਦੇ ਨਾਲ ਜੁੜੀ ਹੋਈ ਸੀ, ਜਿਹੜਾ ਕਿ ਜਨਵਰੀ 2023 ਦੇ ਵਿੱਚ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਹੈ ਤੇ ਇਸ ਡਾਕਟਰ ਦਾ ਨਾਂ ਜਿਹੜਾ ਉਹ ਧਰਮੇਸ਼ ਪਟੇਲ ਹੈ। ਡਾਕਟਰ ਪਟੇਲ ਦੇ ਉੱਤੇ ਦੋਸ਼ ਲੱਗਿਆ ਕਿ ਉਹਨੇ ਆਪਣੀ ਪਤਨੀ ਤੇ 2 ਬੱਚਿਆਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਹਨੇ ਆਪਣੀ ਕਾਰ ਜਿਹੜੀ ਆ ਉਹ 330 ਫੁੱਟ ਹੇਠਾਂ ਸੁੱਟ ਦਿੱਤੀ ਸੀ, ਆਪਣੇ ਪਰਿਵਾਰ ਦੇ ਜੀਆਂ ਨੂੰ ਮਾਰਨ ਦੇ ਇਰਾਦੇ ਦੇ ਨਾਲ ਇੱਕ ਪਹਾੜੀ ਤੋਂ। ਹਾਦਸਾ ਇੰਨਾ ਭਿਆਨਕ ਸੀਗਾ ਕਿ ਧਰਮੇਸ਼ ਪਟੇਲ ਦੀ ਕਾਰ ਦੇ ਜਿਹੜੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ ਸੀਗੇ ਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਬਾਅਦ ਦੇ ਵਿੱਚ ਹੈਲੀਕਾਪਟਰ ਦੀ ਮਦਦ ਦੇ ਨਾਲ ਬਚਾ ਲਿਆ ਗਿਆ ਸੀ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਧਰਮੇਸ਼ ਪਟੇਲ ਦੀ ਜਿਹੜੀ ਧੀ ਹੈ ਤੇ ਉਹਦੀ ਪਤਨੀ ਨੂੰ ਛੱਡ ਕੇ ਜਿਹੜਾ ਹੋਰ ਕੋਈ ਵੀ ਜ਼ਿਆਦਾ ਗੰਭੀਰ ਜ਼ਖਮੀ ਨਹੀਂ ਹੋਇਆ। ਪਰ ਫਿਰ ਵੀ ਉਹਦੀ ਜਿਹੜੀ ਪਤਨੀ ਹੈ ਨੇਹਾ ਪਟੇਲ, ਉਹਨੇ ਬਾਅਦ ਦੇ ਵਿੱਚ ਇਹ ਦਾਅਵਾ ਕੀਤਾ ਸੀਗਾ ਕਿ ਜਿਹੜਾ ਇਹਦਾ ਹਸਬੈਂਡ ਹੈ, ਉਹ ਮਾਨਸਿਕ ਤੌਰ ਤੇ ਬਿਮਾਰ ਚੱਲ ਰਿਹਾ ਸੀਗਾ ਤੇ ਇਸ ਕਰਕੇ ਉਹਨੇ ਜਾਣਬੁੱਝ ਕੇ ਇਹ ਹਾਦਸਾ ਨੂੰ ਅੰਜਾਮ ਦਿੱਤਾ ਗਿਆ। ਦੂਜੇ ਪਾਸੇ ਉਹਨੇ ਕਿਹਾ ਸੀਗਾ ਕਿ ਪਟੇਲ ਨੇ ਦਾਅਵਾ ਕੀਤਾ ਸੀਗਾ ਕਿ ਹਾਦਸਾ ਕਾਰ ਦੇ ਟਾਇਰਾਂ ਦੇ ਵਿੱਚ ਖਰਾਬੀ ਕਰਕੇ ਹੋਇਆ, ਪਰ ਬਾਅਦ ਦੇ ਵਿੱਚ ਉਹਨੇ ਅਦਾਲਤ ਨੂੰ ਦੱਸਿਆ ਕਿ ਉਹਨੇ ਆਪਣੇ ਬਿਆਨ ਵੀ ਬਦਲੇ ਤੇ ਪਰ ਉਹਨੇ ਦੱਸਿਆ ਕਿ ਜਦੋਂ ਉਹ ਹਾਦਸਾ ਵਾਪਰਿਆ ਸੀ ਤਾਂ ਉਦੋਂ ਉਹ ਡਿਪਰੈਸ਼ਨ ਦੇ ਵਿੱਚੋਂ ਗੁਜ਼ਰਿਆ ਸੀ ਤੇ ਡਰਦਾ ਸੀਗਾ ਕਿ ਉਹਦੇ ਬੱਚਿਆਂ ਦੇ ਨਾਲ ਕੁਝ ਬੁਰਾ ਨਾ ਹੋ ਜਾਵੇ। ਹੁਣ ਕੈਲੀਫੋਰਨੀਆ ਦੇ ਕਾਨੂੰਨ ਦੇ ਮੁਤਾਬਕ ਚਰਚਾ ਇਹ ਹੈ ਕਿ ਜੇਕਰ ਉਹ ਮਾਨਸਿਕ ਤੌਰ ਤੇ ਠੀਕ ਸਾਬਿਤ ਨਹੀਂ ਹੁੰਦਾ ਤਾਂ ਅਦਾਲਤ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਇਲਾਜ ਦੇ ਲਈ 2 ਸਾਲਾਂ ਦੇ ਮਨੋਵਿਗਿਆਨਕ ਪ੍ਰੋਗਰਾਮ ਦੇ ਲਈ ਭੇਜ ਸਕਦੀ ਹੈ ਤੇ ਜੇਕਰ ਦੋਸ਼ੀ ਇਸ ਇਲਾਜ ਦੇ ਦੌਰਾਨ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਜਾਂਦਾ ਤਾਂ ਸ਼ਾਇਦ ਹੋ ਸਕਦਾ ਹੈ ਕਿ ਉਹਦੇ ਵਿਰੁੱਧ ਜਿਹੜੇ ਦੋਸ਼ ਲੱਗੇ ਨੇ ਉਹ ਹਟਾਏ ਜਾ ਸਕਦੇ ਨੇ। ਸੋ ਡਾਕਟਰ ਧਰਮੇਸ਼ ਪਟੇਲ ਨੇ ਆਪਣੇ ਆਪ ਨੂੰ ਮਾਨਸਿਕ ਰੋਗ ਦੇ ਇਲਾਜ ਦੇ ਲਈ ਫਿੱਟ ਸਮਝਦਿਆਂ ਅਦਾਲਤ ਨੂੰ ਆਪਣੇ ਤੇ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ ਸੀ ਤੇ ਬਚਾਅ ਪੱਖ ਨੇ ਵੀ ਕਿਹਾ ਸੀਗਾ ਕਿ ਮਾਨਸਿਕ ਰੋਗਾਂ ਦਾ ਜਿਹੜਾ ਇਲਾਜ ਕਰਨ ਵਾਲੇ ਡਾਕਟਰ ਨੂੰ ਵੀ ਅਦਾਲਤ ਦੇ ਵਿੱਚ ਗਵਾਹੀ ਦੇਣ ਦੇ ਲਈ ਪੇਸ਼ ਕੀਤਾ ਜਾਵੇ, ਜਿਨ੍ਹਾਂ ਨੇ ਅਦਾਲਤ ਨੂੰ ਦੱਸਿਆ ਸੀਗਾ ਕਿ ਧਰਮੇਸ਼ ਪਟੇਲ ਦਾ ਹਾਦਸਾ ਹੋਇਆ ਸੀ ਤੇ ਉਸ ਦੀ ਹਾਲਤ ਕੀ ਸੀ ਤੇ ਉਸ ਦਾ ਇਲਾਜ ਕਰਨਾ ਜ਼ਰੂਰੀ ਕਿਉਂ ਹੈ। ਜੀ। ਜੀ, ਇਹ ਬੰਦਾ ਸੋਚਦਾ ਸੀਗਾ ਵੀ ਨਿਆਣਿਆਂ ਨੂੰ ਉਹਨਾਂ ਨੇ ਸੈਕਸ ਟ੍ਰੇਡ ਦੇ ਵਿੱਚ ਪਾ ਦੇਣਾ ਆ, ਜੀ। ਇਸ ਲਈ ਉਹ ਸਾਰਿਆਂ ਨੂੰ ਹੀ ਜਿਹੜਾ ਉਹ ਮਾਰਨ ਲੱਗਾ ਸੀ ਹੂੰ। ਤੇ ਬਾਅਦ ਚ ਇਵੈਂਚੁਅਲੀ ਮਿਲਾ ਤਾਂ ਉਹਦੀ ਘਰਵਾਲੀ ਦੇ ਨਾਲ ਵੀ ਉਹ ਮੰਨ ਗਈ ਸੀ ਉਹ ਗੱਲ ਨੂੰ, ਸੁਲਹ ਸਫਾਈ ਜਿਹੜੀ ਹੋਈ ਸੀ। ਪਰ ਜਿਹੜੇ ਦੋਸ਼ ਉਸ ਦੇ ਵਿੱਚ ਲੱਗੇ ਆ, ਜਿਹੜੇ ਕੋਈ ਚਾਰजेस ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਉਸ ਨੂੰ ਉਸ ਦੀ ਸਜ਼ਾ ਜਿਹੜੀ ਉਹ ਮਿਲ ਸਕਦੀ ਆ। ਕੈਲੀਫੋਰਨੀਆ ਦੀ ਅਗਲੀ ਜਿਹੜੀ ਖਬਰ ਆ, ਕੈਲੀਫੋਰਨੀਆ ਨੇ ਮਈ ਮਹੀਨੇ ਦੇ ਵਿੱਚ 43,700 ਜੌਬਸ ਜਿਹੜੀਆਂ ਉਹ ਕ੍ਰੀਏਟ ਕੀਤੀਆਂ। ਜੀ। ਮੁਲਕ ਭਰ ਦੇ ਆંકੜੇ ਦੇ ਵਿੱਚ ਇਹ 16.1% ਬਣਦਾ ਆ। ਕੈਲੀਫੋਰਨੀਆ ਨੇ ਮਈ 2020 ਤੋਂ ਲੈ ਕੇ ਹੁਣ ਤੱਕ 31 ਲੱਖ ਯਾਨੀ ਕਿ 3.1 ਮਿਲੀਅਨ ਜੌਬਸ ਜਿਹੜੀਆਂ ਆ ਉਹ ਕ੍ਰੀਏਟ ਕਰ ਚੁੱਕੇ ਆ, ਜੋ ਕਿ ਐਵਰੇਜ 63,000 ਜੌਬਸ ਪਰ ਮੰਥ ਹੁੰਦੀ ਆ। ਜਿਹੜੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਆંકੜੇ ਜਿਹੜੇ ਆ ਉਹ ਪੇਸ਼ ਕਰਦੇ ਹੋਏ ਕਿਹਾ ਵੀ ਜਿਹੜੀ ਓਵਰਆਲ ਅਨਇੰਪਲੋਇਮੈਂਟ ਦਰ ਆ ਉਹ 0.1% ਕੈਲੀਫੋਰਨੀਆ ਦੇ ਵਿੱਚ ਘਟ ਚੁੱਕੀ ਹੈਗੀ ਆ। ਸੋ ਜੇ ਦੇਖਿਆ ਜਾਵੇ ਆંકੜਿਆਂ ਦੇ ਹਿਸਾਬ ਦੇ ਨਾਲ ਮੁਲਕ ਭਰ ਦੇ ਵਿੱਚ 6 ਚੋਂ 1 ਜੌਬ ਇਹ ਕੈਲੀਫੋਰਨੀਆ ਨੇ ਕ੍ਰੀਏਟ ਕੀਤੀ ਆ। 50 ਸੂਬੇ ਨੇ ਤੇ ਜਿਹੜੀ ਪਾਪੂਲੇਸ਼ਨ ਦੇ ਵਾਈਜ਼ ਤੇ GDP ਦੇ ਹਿਸਾਬ ਦੇ ਨਾਲ ਕੈਲੀਫੋਰਨੀਆ ਨੰਬਰ 1 ਜਿਹੜੀ ਉਹ ਚੱਲ ਰਹੀ ਆ ਤੇ ਗੋਲਡਨ ਸਟੇਟ
ਕਹਿੰਦੇ ਆ ਵੀ ਉਹ ਇਸ ਤਰੀਕੇ ਦੇ ਨਾਲ ਸ਼ੋਅ ਕਰ ਰਹੀ ਆ। ਹੁਣ ਇਹ ਪੇਸ਼ ਕਰ ਰਹੇ, ਹੁਣ ਆਪਣੇ ਸਾਹਮਣੇ ਤਾਂ ਇੱਕ ਡਿਫਰੈਂਟ ਤਸਵੀਰ ਵੀ ਨਜ਼ਰ ਆਉਂਦੀ ਆ ਵੀ ਕਈ ਬਿਜ਼ਨਸ ਛੱਡ ਕੇ ਜਾ ਰਹੇ ਆ, ਲੋਕ ਵੀ ਛੱਡ ਕੇ ਕੈਲੀਫੋਰਨੀਆ ਨੂੰ ਜਾ ਰਹੇ ਆ। ਪਰ ਗਵਰਨਰ ਨਿਊਸਮ ਹੁਣ ਇਹ ਦਾਅਵਾ ਕਰਦੇ ਆ ਵੀ ਨੰਬਰ 1 ਰਹੀ ਆ ਨਵੇਂ ਬਿਜ਼ਨਸ ਸਟਾਰਟ ਕਰਨ ਦੇ ਵਿੱਚ, ਨੰਬਰ 1 ਰਹੀ ਆ ਵੈਂਚਰ ਕੈਪੀਟਲ ਫੰਡਿੰਗ ਦੇ ਵਿੱਚ, ਨੰਬਰ 1 ਰਹੀ ਹੈ ਸਟੇਟ ਮੈਨੂਫੈਕਚਰਿੰਗ, ਹਾਈਟੈਕ ਤੇ ਐਗਰੀਕਲਚਰ ਦੀਆਂ ਜਿਹੜੀਆਂ ਉਹ ਜੌਬਸ ਦੇ ਵਿੱਚ। ਪਿਛਲੇ ਮਹੀਨੇ ਗਵਰਨਰ ਨਿਊਸਮ ਨੇ ਅਨਾਉਂਸ ਕੀਤਾ ਸੀਗਾ ਵੀ ਜਿਹੜੀ ਟਰੈਵਲ ਸਪੈਂਡਿੰਗ ਆ ਇਹ $150 ਬਿਲੀਅਨ ਪਿਛਲੇ ਸਾਲ ਹੋਣ ਤੱਕ ਦੀ ਸਭ ਤੋਂ ਵੱਡੇ ਆંકੜੇ ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਪੈਂਡੇਮਿਕ ਤੋਂ ਬਾਅਦ ਚ ਜਿੱਥੇ ਆਪਾਂ 2 ਸੀਟਾਂ ਗਵਾ ਲਈਆਂ ਪਾਪੂਲੇਸ਼ਨ ਦੀ ਘਾਟ ਤੋਂ ਬਾਅਦ ਚ, ਰੀਸੈਂਟ ਰਿਪੋਰਟਸ ਦੇ ਮੁਤਾਬਕ ਕੈਲੀਫੋਰਨੀਆ ਚ ਮੁੜ ਦੁਬਾਰਾ ਉਸ ਤੋਂ ਬਾਅਦ ਚ ਪਾਪੂਲੇਸ਼ਨ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਹੈਗਾ ਆ। ਸੋ ਫੋਰਚੂਨ 500 ਵਾਲੀ ਜਿਹੜੀ ਮੈਗਜ਼ੀਨ ਆ, ਉਹਨਾਂ ਨੇ ਪਹਿਲੀ ਵਾਰੀ 2014 ਤੋਂ ਬਾਅਦ ਚ ਇਹ ਅਨਾਉਂਸ ਕੀਤਾ ਵੀ ਸਭ ਤੋਂ ਵੱਧ ਫੋਰਚੂਨ 500 ਕੰਪਨੀਆਂ ਇਸ ਟਾਈਮ ਕੈਲੀਫੋਰਨੀਆ ਚ ਆ। ਟੈਕਸਸ ਤੇ ਫਲੋਰੀਡਾ ਤੇ ਹੋਰ ਸੂਬਿਆਂ ਨੂੰ ਪਛਾੜ ਕੇ ਇਹ ਜਿਹੜਾ ਕੈਲੀਫੋਰਨੀਆ ਆ ਇਸ ਦੇ ਵਿੱਚ ਅਵਲ ਰਹੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਬੇ ਏਰੀਏ ਦੇ ਵਿੱਚ ਇੱਕ ਬੜੇ ਅਹਿਮ ਸ਼ਹਿਰ ਦੀ ਪੋਲਿਟਿਕਸ ਦੀ ਗੱਲ ਕਰੀਏ, ਆਕਲੈਂਡ ਦੀ। ਇੱਥੇ ਜਿਹੜੀ ਇੱਕ ਮੇਅਰ ਹੈ ਬੀਬੀ, ਜਿਹਦਾ ਨਾਮ ਦੱਸਿਆ ਗਿਆ ਸ਼ੇਂਗ ਥਾਓ, ਉਹਦੇ ਘਰੇ FBI ਨੇ ਰੇਡ ਕੀਤੀ ਸੀ ਤੇ ਉਸ ਰੇਡ ਦੇ ਦਰਮਿਆਨ FBI ਨੇ ਜਿਹੜੇ ਘਰ ਦੇ ਵਿੱਚ ਆਪਣੇ ਪੁੱਤ ਤੇ ਆਪਣੇ ਪਾਰਟਨਰ ਦੇ ਨਾਲ ਰਹਿ ਰਹੀ ਸੀ, ਇਹਦੇ ਨਾਲ 2 ਹੋਰ ਘਰਾਂ ਦੀ ਵੀ ਇਨਵੈਸਟੀਗੇਸ਼ਨ ਕੀਤੀ ਸੀਗੀ ਤੇ ਇਹਦੇ ਵਿੱਚੋਂ ਕਈ ਬਾਕਸਸ ਲਿਜਾਂਦੇ ਹੋਏ FBI ਦੇ ਅਧਿਕਾਰੀਆਂ ਨੂੰ ਦੇਖਿਆ ਗਿਆ ਸੀਗਾ। ਜਿਹੜੀ ਇਹ ਸ਼ੇਂਗ ਥਾਓ ਹੈ, ਇਹਨੇ ਇਹ ਦਾਅਵਾ ਕੀਤਾ, ਫਸਟ ਟਾਈਮ ਇਹ ਪਬਲਿਕ ਦੇ ਵਿੱਚ ਆਈ ਹੈ ਤੇ ਜਦੋਂ ਤੋਂ ਇਹ ਰੇਡਾਂ ਹੋਈਆਂ ਸਨ ਸ਼ੱਕ ਦੇ ਆਧਾਰ ਤੇ ਕੁਝ ਮਾਮਲਿਆਂ ਦੇ ਵਿੱਚ, ਤੇ ਉਸ ਤੋਂ ਬਾਅਦ ਇਹਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹ ਕੋਈ ਬਹੁਤੀਆਂ ਠੀਕ ਤਾਂ ਨਹੀਂ ਕਹੀਆਂ ਜਾ ਸਕਦੀਆਂ, ਪਰ ਮੇਰੇ ਤੇ ਲੱਗੇ ਜਿਹੜੇ ਦੋਸ਼ ਨੇ ਉਹ ਬੇਬੁਨਿਆਦ ਨੇ ਤੇ ਮੈਂ ਆਪਣੇ ਜਿਹੜਾ ਦਫ਼ਤਰ ਆ ਉਹਦੇ ਤੋਂ ਰਿਜ਼ਾਈਨ ਨਹੀਂ ਕਰਾਂਗੀ। ਇਹਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਹਨੇ ਕੁਝ ਗਲਤ ਨਹੀਂ ਕੀਤਾ ਤੇ ਇਸ ਕਰਕੇ ਉਹਨੂੰ ਕੋਈ ਲੋੜ ਨਹੀਂ ਹੈ ਜਾਂ ਉਹਦਾ ਕੋਈ ਪਲਾਨ ਨਹੀਂ ਹੈ ਕਿ ਆਪਣੇ ਆਫਿਸ ਤੋਂ ਉਹਨੇ ਰਿਜ਼ਾਈਨ ਕੀਤਾ ਜਾਵੇ। ਦੱਸਦੇ ਆ ਕਿ ਜਿਹੜੀ ਇਹ ਬੀਬੀ ਆ, ਇਹ ਕਾਫੀ ਸਮਾਂ ਪਹਿਲਾਂ ਉਹ ਉੱਥੋਂ ਦੇ ਇੱਕ ਪੁਲਿਸ ਚੀਫ ਲੀ ਰੋਨੀ ਆਰਮਸਟਰੋਂਗ ਦੇ ਮਾਮਲੇ ਦੇ ਵਿੱਚ ਵੀ ਇਹ ਤੋਂ ਪੁੱਛ ਪੜਤਾਲ ਹੋਈ ਹੈ, ਜਿਹਨੂੰ ਲੰਘੇ ਦਿਨਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਫਾਇਰ ਕਰ ਦਿੱਤਾ ਗਿਆ ਸੀਗਾ। ਇਸ ਤੋਂ ਇਲਾਵਾ ਇਹ ਬੀਬੀ ਨੇ ਜਿਹੜੀ ਕੰਪੇਨ ਲੜੀ ਸੀ 2023 ਦੇ ਵਿੱਚ, ਇਹਨੇ ਇਹ ਕਹਿ ਕੇ ਲੜੀ ਸੀਗੀ ਕਿ ਉਹ ਹਮੋਂਗ ਜਿਹੜੀ ਇੱਕ ਭਾਈਚਾਰਾ ਉਸ ਤੋਂ ਆਉਂਦੀ ਆ ਤੇ ਨਾਲ ਹੀ ਇਹਨੇ ਆਪਣੇ ਆਪ ਬਾਰੇ ਦਾਅਵਾ ਕੀਤਾ ਸੀਗਾ ਕਿ ਇਹ ਗਰੀਬੀ ਦੇ ਵਿੱਚ ਜੰਮੀ ਪਲੀ ਹੈ, ਗਰੀਬੀ ਦੇ ਵਿੱਚ ਹੀ ਵੱਡੀ ਹੋਈ ਹੈ। ਇਹ 38 ਸਾਲਾਂ ਦੀ ਹੈ ਤੇ ਇਸ ਟਾਈਮ ਦੱਸਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ FBI ਦੇ ਜਿਹੜੇ ਅਫੀਸ਼ੀਅਲਸ ਨੇ ਜਿਹੜੇ ਦਾਅਵਾ ਕੀਤਾ ਗਿਆ ਕਿ ਉਹਦੇ ਤੋਂ ਇਹਨਾਂ ਮਾਮਲਿਆਂ ਦੇ ਵਿੱਚ ਹੋਰ ਜਿਹੜੀ ਪੁੱਛ ਪੜਤਾਲ ਆ ਉਹ ਹੋ ਸਕਦੀ ਹੈ। ਇਹ ਮੰਨਿਆ ਜਾ ਰਿਹਾ ਸੀਗਾ ਕਿ ਆਕਲੈਂਡ ਦੀ ਮੇਅਰ ਆ ਸ਼ਾਇਦ ਅਸਤੀਫਾ ਦੇ ਜੂਗੀ, ਪਰ ਉਹਨੇ ਫਸਟ ਪਬਲਿਕ ਰਿਮਾਰਕ ਜਿਹੜਾ ਆਉਣ ਸਾਰ ਹੀ ਦਿੱਤਾ, ਉਹ ਇਹ ਦਿੱਤਾ ਕਿ ਬੇਸ਼ੱਕ ਉਹ ਫੈਡਰਲ ਅਥਾਰਟੀਜ਼ ਨੇ ਉਹਦੇ ਘਰੇ ਰੇਡ ਕੀਤੀਆਂ ਨੇ, ਪੁੱਛ ਪੜਤਾਲ ਹੋਈ ਆ, ਪਰ ਫਿਰ ਵੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਵੇਗੀ। ਜੀ, ਉਹਨੇ ਨਾ ਕਰ ਦਿੱਤੀ, ਕਹਿੰਦੇ ਵੀ ਉਹ ਰਿਜ਼ਾਈਨ ਨਹੀਂ ਕਰੇਗੀ। ਉਹਨੇ ਸਵਾਲ ਚੁੱਕੇ FBI ਦੇ ਇਸ ਛਾਪੇਮਾਰੀ ਦੇ ਉੱਤੇ ਵੀ ਜਦ ਰੀਕਾਲ ਦੀ ਐਫਰਟ ਉਸ ਦੇ ਉਲਟ ਅੱਗੇ ਵਧ ਰਹੀ ਸੀ ਵੀ ਉਸ ਦੌਰਾਨ ਇਹ ਹੋਇਆ ਆ। 10 ਮਿੰਟ ਤੱਕ ਕਹਿੰਦੇ ਵੀ ਇਸਨੇ ਅੱਜ ਆਪਣੀ ਸਪੀਚ ਜਿਹੜੀ ਦਿੱਤੀ ਆ, ਇਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਆ ਵੀ ਓਕਲੈਂਡ ਦਾ ਭੱਠਾ ਬੈਠ ਚੁੱਕਾ ਆ। ਹਾਲਾਤ ਬਹੁਤ ਉੱਥੇ ਦੇ ਮਾੜੇ ਨੇ, ਚਾਹੇ ਉਹ ਚੋਰੀ ਚਕਾਰੀ ਆ, ਰੋਬਰੀ ਆ, ਹਾਊਸਿੰਗ ਦੀ ਸਮੱਸਿਆ ਆ, ਹੋਮਲੈਸਨੈਸ ਦੀ ਆ, ਵਾਇਲੈਂਸ ਦੀ ਆ, ਉਹ ਸਾਰੀਆਂ ਚੀਜ਼ਾਂ ਤੋਂ ਇਸ ਟਾਈਮ ਓਕਲੈਂਡ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਜਿਹੜੀ ਮੇਅਰ ਥਾਓ ਆ ਉਹ ਕੀ ਅੱਗੇ ਐਕਸ਼ਨ ਜਿਹੜੀ ਉਹ ਲੈ ਸਕਦੀ ਆ। ਅਗਲੀ ਜਿਹੜੀ ਗੱਲ ਕਰੀਏ, ਇੱਕ 4 ਸਾਲਾਂ ਦਾ ਕੈਲੀਫੋਰਨੀਆ ਦਾ ਮੁੰਡਾ ਜੋ ਕਿ ਕੈਂਪਿੰਗ ਕਰਨ ਦੇ ਲਈ ਆਪਣੇ ਮਾਪਿਆਂ ਦੇ ਨਾਲ ਗਿਆ ਸੀਗਾ, ਉਹ ਕੈਂਪ ਗਰਾਊਂਡ ਤੋਂ ਇੱਧਰ ਉੱਧਰ ਨੂੰ ਜਿਹੜਾ ਹੋ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ 50 ਅਫਸਰਾਂ ਤੇ ਵਲੰਟੀਅਰਸ ਦੀ ਜਿਹੜੀ ਸਰਚ ਐਂਡ ਰੈਸਕਿਊ ਟੀਮ 22 ਘੰਟੇ ਤੱਕ ਉਸ ਨੂੰ ਜੰਗਲਾਂ ਦੇ ਵਿੱਚ ਸਿਆਰਾ ਨੈਸ਼ਨਲ ਫੋਰੈਸਟ 'ਚ ਲੱਭਦੀ ਰਹੀ ਤੇ ਇਵੈਂਚੁਅਲੀ ਮੁੰਡਾ ਜਿਹੜਾ ਟੋਰੈਂਸ ਲਾਸ ਐਂਜਲਸ ਤੋਂ ਸੀ, ਉਸ ਨੂੰ ਸਹੀ ਸੁਰੱਖਿਅਤ ਜਿਹੜਾ ਆ ਉਹ ਭਾਲ ਲਿਆ ਗਿਆ। ਇਹ ਕਹਿੰਦੇ ਵੀ ਪਿਛਲੇ ਸ਼ੁੱਕਰਵਾਰ ਸਵੇਰੇ 8 ਵਜੇ ਇਸ ਦੀ ਭਾਲ ਜਿਹੜੀ ਆ ਉਹ ਕਰ ਲਈ ਗਈ। ਇੱਕ ਰੁੱਖ ਥੱਲੇ ਜਿਹੜਾ ਉਹ ਬੈਠਾ ਸੀ, ਕਹਿੰਦਾ ਵੀ ਮੈਂ ਬਹੁਤ ਭੁੱਖਾ ਸੀ
ਥੱਕਿਆ ਹੋਇਆ ਸੀ, ਪਰ ਉਦਾਂ ਜਿਹੜਾ ਉਹ ਠੀਕ ਠਾਕ ਸੀਗਾ। ਜਦ ਰੈਸਕਿਊ ਵਾਲਿਆਂ ਨੇ ਉਸਨੂੰ ਲੱਭਿਆ ਸੀ ਤਾਂ ਉਹਨੂੰ ਤੁਰੰਤ ਉਸੇ ਵੇਲੇ ਜਿਹੜਾ ਕਹਿੰਦੇ ਵੀ ਸੈਂਡਵਿਚ ਫੜਾਇਆ ਵੀ ਭਾਈ ਤੂੰ ਥੋੜਾ ਕੁਛ ਹੁਣ ਖਾ ਲਾ, ਤੇ ਫਿਰ ਉਸਨੂੰ ਉਹਦੇ ਮਾਂ ਪਿਓ ਦੇ ਨਾਲ ਮਿਲਾ ਲਿਆ ਗਿਆ। ਅਧਿਕਾਰੀ ਜਿਹੜਾ ਉਹ ਦੱਸਦੇ ਆ ਵੀ ਮੁੰਡਾ ਨਾਲ ਤੁਰਦਾ ਤੁਰਦਾ ਆਪਣੀ ਡਾਇਰੈਕਸ਼ਨ ਗਵਾ ਬੈਠਾ, ਇੱਧਰ ਉੱਧਰ ਖੱਬੇ ਸੱਜੇ ਜਿਹੜਾ ਉਹ ਹੋ ਗਿਆ ਤੇ ਉੱਥੋਂ ਫਿਰ ਜਿਹੜਾ ਉਹ ਲਾਪਤਾ ਹੋ ਗਿਆ। ਹੁਣ ਇੱਕ ਜੰਗਲ ਦੇ ਵਿੱਚ ਜਿੱਥੇ ਜੰਗਲੀ ਜਾਨਵਰਾਂ ਦਾ ਵਾਸ ਹੁੰਦਾ, 4 ਸਾਲ ਦਾ ਬੱਚਾ ਉੱਥੇ ਕੀ ਕਰ ਸਕਦਾ ਹੁੰਦਾ ਆ, ਤੇ ਮਾਪਿਆਂ ਦਾ ਵੀ ਕੰਮ ਔਖਾ ਹੋ ਜਾਂਦਾ। ਪਰ ਇਹ ਆ ਵੀ ਜਦੋਂ ਤੁਸੀਂ ਵੀ ਕਿਤੇ ਇਦਾਂ ਕੈਂਪਿੰਗ ਹਾਈਕਿੰਗ ਤੇ ਕਿਤੇ ਵੀ ਜਾਂਦੇ ਆ, ਨਿਆਣਿਆਂ ਦੇ ਉੱਤੇ ਭਾਈ ਜਿਹੜੀ ਨਜ਼ਰ ਆ ਉਹ ਜ਼ਰੂਰ ਬਣਾ ਕੇ ਰੱਖੀ ਜਾਵੇ। ਜੀ ਅਗਲੀ ਪ੍ਰਵੀਨ ਜੀ ਹੋਰ ਖਬਰ ਕਰਦੇ ਜਾਈਏ। ਜਿਹੜੀ ਲਾਸ ਐਂਜਲਸ ਦੇ ਇਲਾਕੇ ਦੇ ਵਿੱਚ ਇੱਕ ਹੋਰ ਭੁਚਾਲ ਰੀਸੈਂਟਲੀ ਜਿਹੜਾ ਆਇਆ, 3.2 ਤੀਬਰਤਾ ਦਾ ਜਿਹੜਾ ਭੁਚਾਲ ਆ ਅੱਜ ਮੰਡੇ ਨੂੰ ਕਹਿੰਦੇ ਵੀ ਸਵੇਰ ਨੂੰ ਦੇਖਿਆ ਗਿਆ। ਤਕਰੀਬਨ 5:07 ਦੇ ਉੱਤੇ ਪੈਸਾਡੀਨਾ ਤੋਂ ਜਿਹੜਾ ਉਹ ਦੱਖਣ ਵਾਲੇ ਪਾਸੇ ਇਹ ਜਿਹੜੇ ਭੁਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਆ। ਪਿਛਲੇ ਥੋੜੇ ਸਮਿਆਂ ਦੇ ਵਿੱਚ 3-4 ਭੁਚਾਲ ਇਸ ਇਲਾਕੇ ਦੇ ਵਿੱਚ ਆ ਚੁੱਕੇ ਆ। ਆਪਣੇ ਸਰੋਤਿਆਂ ਦਰਸ਼ਕਾਂ ਨੂੰ ਇਹ ਗੱਲ ਦੱਸਦੇ ਜਾਈਏ ਵੀ ਗੱਲ ਜ਼ਿਕਰਯੋਗ ਆ ਵੀ ਫਾਲਟ ਲਾਈਨ ਦੇ ਉੱਤੇ ਸਥਿਤ ਹੈਗਾ ਆ ਲਾਸ ਐਂਜਲਸ। ਕਈ ਮੂਵੀਜ਼ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਬਣ ਚੁੱਕੀਆਂ ਵੀ ਜਦੋਂ ਕੋਈ ਬਹੁਤ ਤਗੜਾ ਵੱਡਾ ਭੁਚਾਲ ਐਲਏ ਸਾਈਡ ਜਿਹੜਾ ਉਹ ਆਉਂਦਾ ਆ, ਬਹੁਤ ਸਾਰੇ ਲੋਕ ਕਹਿ ਰਹੇ ਵੀ ਡਿਊ ਹੈਗਾ ਆ, ਕਿਤੇ ਵੱਡਾ ਭੁਚਾਲ ਆ ਸਕਦਾ ਆ। ਪਰ ਇੱਕ ਪਾਸੇ ਇਸ ਐਂਗਲ ਤੋਂ ਵੀ ਦੇਖਿਆ ਜਾਂਦਾ ਵੀ ਛੋਟੇ ਛੋਟੇ ਏਦਾਂ ਭੁਚਾਲ ਆ ਕੇ એનર્ਜੀ ਜਿਹੜੀ ਉਹ ਡਿਸਿਪੇਟ ਹੋ ਜਾਂਦੀ ਆ, ਵੱਡੇ ਭੁਚਾਲ ਦਾ ਜਿਹੜਾ ਉਹ ਬਚਾਅ ਹੋ ਜਾਂਦਾ। ਦੂਜੇ ਪਾਸੇ ਇਹ ਵੀ ਹੁੰਦਾ ਵੀ ਇਹ ਪ੍ਰੀਕਰਸਰ ਆ ਇੱਕ ਵੱਡੇ ਭੁਚਾਲ ਦੀ ਆਉਣ ਦੇ ਲਈ। ਸੋ ਵਾਈਲਡ ਫਾਇਰਸ ਦਾ ਵੀ ਸੀਜ਼ਨ ਚੱਲ ਰਿਹਾ ਹੈ, ਭੁਚਾਲ ਦੇ ਆਪਾਂ ਅਜਿਹੇ ਥਾਂ ਦੇ ਉੱਤੇ ਬੈਠੇ ਵੀ ਕਦੋਂ ਵੀ ਆ ਸਕਦਾ ਆ। ਸੋ ਆਪਣੀ ਐਮਰਜੈਂਸੀ ਤੌਰ ਦੇ ਉੱਤੇ ਜਿਹੜੀ ਕਹਿ ਲਓ ਵੀ ਪ੍ਰਬੰਧ ਆ ਉਹ ਪੁਖਤਾ ਰੱਖਣ ਦੀ ਸਭ ਨੂੰ ਜ਼ਰੂਰਤ ਹੈ। ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਉਹ ਆ ਰਹੀ ਹੈ ਇਸ ਟਾਈਮ ਸਾਊਥ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚੋਂ। ਇੱਥੇ ਇੱਕ ਜਿਹੜੇ ਹੁੰਡਈ ਐਲੈਂਟਰਾ ਤੇ ਲਾਸ ਐਂਜਲਸ ਮੈਟਰੋ ਜਿਹੜੀ ਬੱਸ ਆ ਉਹਦੀ ਟੱਕਰ ਹੋ ਗਈ ਹੈ ਤੇ ਇਹਦੇ ਵਿੱਚ 3 ਜਣਿਆਂ ਨੂੰ ਜਿਹੜਾ ਉਹ ਹਸਪੀਟਲਾਈਜ਼ਡ ਕਰਾਉਣਾ ਪਿਆ ਤੇ ਦੱਸਿਆ ਜਾ ਰਿਹਾ ਕਿ ਇੱਕ ਛੋਟੇ ਬੱਚੇ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ। ਇੱਕ ਬੱਚਾ ਜਿਹੜਾ ਕਿ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਉਹਨੂੰ ਮ੍ਰਿਤਕ ਐਲਾਨਿਆ ਗਿਆ। ਬੱਸ ਡਰਾਈਵਰ ਜਿਹੜਾ ਉਹਨੂੰ ਥੋੜੀਆਂ ਸੱਟਾਂ ਲੱਗੀਆਂ। ਜਿਹੜਾ ਇਸ ਹਾਦਸੇ ਦਾ ਕਾਰਨ ਹੈ, ਕਾਜ਼ ਆਫ ਕਲੀਜ਼ਨ ਜਿਹੜਾ ਉਹ ਹਲੇ ਜਾਂਚ ਦਾ ਕਾਰਨ ਹੈ। CHP ਤੇ ਹੋਰ ਜਿਹੜੇ ਅਧਿਕਾਰੀ ਨੇ ਉਹ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕਰ ਰਹੇ ਨੇ। ਜੀ ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤਾ ਤੇ ਜਾਣ ਤੋਂ ਪਹਿਲਾਂ ਦੱਸ ਜਾਈਏ 8 ਤੋਂ 13 ਤਰੀਕ ਤੱਕ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦੇ ਦੁਆਰਾ ਸਾਂਝੇ ਤੌਰ ਦੇ ਉੱਤੇ ਬੱਚਿਆਂ ਦਾ ਆਰਟ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਲਾਇਆ ਜਾ ਰਿਹਾ ਆ। ਇਹ ਫ੍ਰੈਜ਼ਨੋ ਇਲਾਕੇ ਦੇ ਵਿੱਚ ਜਿਹੜਾ ਪੰਜਾਬੀ ਰੇਡੀਓ USA ਦਾ ਸਟੂਡੀਓ ਕੰਪਲੈਕਸ ਆ ਉੱਥੇ ਹੋਵੇਗਾ। 2125 ਨਾਰਥ ਬਾਰਟਨ ਐਵਨਿਊ 2125 ਨਾਰਥ ਬਾਰਟਨ ਐਵਨਿਊ ਦੇ ਉੱਤੇ। ਤੇ ਇਹਦੇ ਵਿੱਚ 2 ਉਮਰ ਵਰਗ ਰੱਖੇ ਗਏ ਨੇ, 13 ਸਾਲ ਤੱਕ ਤੇ 13 ਸਾਲ ਤੋਂ ਉੱਤੇ। ਜੇ ਤੁਹਾਡੇ ਬੱਚੇ ਆਰਟ ਦੇ ਵਿੱਚ ਦਿਲਚਸਪੀ ਆ ਤਾਂ ਉਹ ਜੇ ਆਰਟ ਕੈਂਪ ਦਾ ਹਿੱਸਾ ਬਣਨਾ ਚਾਹੁੰਦੇ ਨੇ ਤਾਂ ਤੁਸੀਂ ਜਿਹੜਾ ਆ ਇਸ ਆਰਟ ਕੈਂਪ ਦੇ ਲਈ ਆਪਣਾ ਨਾਮ ਲਿਖਵਾ ਸਕਦੇ ਆ, ਰਜਿਸਟਰ ਕਰਵਾ ਸਕਦੇ ਆ। ਰਜਿਸਟਰ ਕਰਵਾਉਣ ਦੇ ਲਈ ਬੱਚਿਆਂ ਨੂੰ ਨੰਬਰ ਹੈ 408 272 5200 ਜਾਂ 408 722 7698 408 722 7698 ਦੇ ਉੱਤੇ। ਤੇ ਹੁਣ ਜਾਂਦੇ ਜਾਂਦੇ ਮਾਰਕੀਟ ਦਾ ਹਾਲ ਦਸੀਏ। ਡਾਓ ਜੋਨ ਦੇ ਵਿੱਚ ਅੱਜ ਹਫਤੇ ਦੀ ਸ਼ੁਰੂਆਤ ਵਧੀਆ ਰਹੀ। 261 ਪੁਆਇੰਟ ਡਾਓ ਜੋਨ ਦੇ ਵਿੱਚ ਵਾਧਾ ਹੋਇਆ, 39,411 ਤੇ ਬੰਦ ਹੋਇਆ। S&P ਦੇ ਵਿੱਚ ਨੁਕਸਾਨ ਰਿਹਾ, 17 ਪੁਆਇੰਟ ਘਟ ਕੇ 5448 ਦੇ ਉੱਤੇ। ਨੈਸਡੈਕ 100 ਤੇ 93 ਪੁਆਇੰਟ ਘਟਿਆ, 17,497 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 2300 ਤੇ $43 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10 year yield 4.23%। ਕ੍ਰਿਪਟੋ ਕਰੰਸੀ ਬਿਟਕੋਇਨ 60,278 ਤੇ ਇਥੀਰੀਅਮ 3356 US$ ਦੇ ਬਰਾਬਰ ਜਿਹੜਾ ਉਹ ਚੱਲ ਰਿਹਾ ਹੈ। ਜੀ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ $1 ਦੀ ਕੀਮਤ ਰਹੀ ਹੈ ਕੈਨੇਡੀਅਨ ਡਾਲਰ ਦੇ $1 ਤੇ 37 ਸੈਂਟ ਦੇ ਬਰਾਬਰ। ਇਸੇ ਤਰ੍ਹਾਂ ਜੇ ਪਾਕਿਸਤਾਨ ਦੀ ਕਰੰਸੀ ਦੀ ਗੱਲ ਕਰੀਏ ਤਾਂ $1 ਦੀ ਕੀਮਤ ਪਾਕਿਸਤਾਨ ਦੇ 278 ਰੁਪਏ 58 ਪੈਸੇ ਦੇ ਬਰਾਬਰ ਰਹੀ ਹੈ ਤੇ ਇੰਡੀਅਨ ਕਰੰਸੀ ਰੁਪਈਏ ਦੇ ਬਰਾਬਰ ਜੇ ਆਪਾਂ ਗੱਲ ਕਰੀਏ ਤਾਂ 83 ਰੁਪਏ 46 ਪੈਸੇ ਦੇ ਬਰਾਬਰ $1 ਦੀ ਕੀਮਤ ਅੱਜ ਰਹੀ ਹੈ। ਜੀ ਇੱਥੇ ਹੁਣ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।